ਦੋਸਤੋ ਇੱਕ ਵਾਰ ਇੱਕ ਰਾਜਾ ਇਹ ਜਾਣਨ ਲਈ ਕਿ ਨਰਕ ਤੇ ਸਵਰਗ ਕੀ ਹੁੰਦਾ ਹੈ, ਇੱਕ ਸਾਧੂ ਕੋਲੇ ਜਾਂਦਾ ਹੈ। ਜਾ ਕੇ ਮਹਾਰਾਜ ਨੂੰ ਸਵਾਲ ਪੁੱਛਦਾ ਹੈ ਵੀ ਸਾਧੂ ਮਹਾਰਾਜ ਦੱਸੋ ਵੀ ਇਹ ਨਰਕ ਤੇ ਸਵਰਗ ਵਾਲਾ ਭੰਬਲ ਭੁੱਸਾ ਕੀ ਹੈ। ਸਾਧੂ ਉਸ ਨੂੰ ਉੱਤੋਂ ਸਿਰ ਤੋਂ ਪੈਰਾਂ ਤਾਈਂ ਗੌਰ ਨਾਲ ਵੇਖਦਾ ਹੈ ਤੇ ਕਹਿੰਦਾ ਵੀ ਤੈਨੂੰ ਰਾਜਾ ਕਿਹਨੇ ਬਣਾਤਾ, ਲੱਗਦਾ ਤਾਂ ਤੂੰ ਜਮਾ ਐਨ ਭਿਖਾਰੀਆਂ ਵਰਗਾ। ਰਾਜੇ ਨੂੰ ਇੱਕਦਮ ਗੁੱਸਾ ਚੜ ਜਾਂਦਾ ਤੇ ਉਹ ਆਪਣੀ ਤਲਵਾਰ ਖਿੱਚ ਲੈਂਦਾ ਮਿਆਨ ਦੇ ਵਿੱਚੋਂ। ਤੇ ਅੱਗਿਓਂ ਸਾਧੂ ਕਹਿੰਦਾ ਵੀ ਤਲਵਾਰ ਕੱਢ ਤਾਂ ਲਈ, ਕਦੇ ਚਲਾਈ ਵੀ ਹੈ। ਇਹ ਸੁਣ ਕੇ ਰਾਜੇ ਨੂੰ ਹੋਰ ਗੁੱਸਾ ਆਉਂਦਾ। ਜਦੋਂ ਉਹ ਤਲਵਾਰ ਤਾਹਾਂ ਚੱਕ ਕੇ ਵਾਰ ਕਰਨ ਲੱਗਦਾ ਸਾਧੂ ਤੇ, ਸਾਧੂ ਕਹਿੰਦਾ ਬਸ ਆਹੀ ਨਰਕ ਹੈ। ਤੇ ਇਸ ਤੇ ਰਾਜੇ ਨੂੰ ਸ਼ਰਮਿੰਦਗੀ ਹੁੰਦੀ ਹੈ। ਉਹ ਤਲਵਾਰ ਆਪਣੀ ਮਿਆਨ ਦੇ ਵਿੱਚ ਵਾਪਸ ਪਾ ਲੈਂਦਾ। ਸਾਧੂ ਕਹਿੰਦਾ ਇਹ ਸਵਰਗ ਹੈ। ਸੋ ਅਸੀਂ ਵੀ ਬਹੁਤ ਵਾਰ ਨਰਕ 'ਚ ਛਾਲ ਮਾਰਨ ਲਈ ਤੱਤੇ ਹੋ ਜਾਂਦੇ ਹਾਂ, ਕਾਲੇ ਹੋ ਜਾਂਦੇ ਹਾਂ, ਜਦੋਂ ਅਸੀਂ ਪਰਿਵਾਰ ਦੇ ਜੀਆਂ ਤੇ ਦੋਸਤਾਂ ਮਿੱਤਰਾਂ ਤੇ, ਆਪਣੇ ਦਫ਼ਤਰ ਦੇ ਵਿੱਚ ਆਪਣੇ ਕਲੀਗਸ ਦੇ ਉੱਤੇ, ਆਪਣੇ ਸਹਿਕਰਮੀਆਂ ਤੇ ਗੁੱਸਾ ਕਰਦੇ ਹਾਂ। ਉਸ ਵੇਲੇ ਸਾਨੂੰ ਵੀ ਨਰਕ ਤੋਂ ਸਵਰਗ ਦੇ ਵਿੱਚ ਇੱਕਦਮ ਛਾਲ ਮਾਰਨੀ ਚਾਹੀਦੀ ਹੈ। ਧੰਨਵਾਦ।